ਘਿਓ ਦੀਆਂ ਧਾਰਨਾ ਤੇ ਥੁੱਕਾਂ ਦੀਆਂ ਲਕੀਰਾਂ। ਘਿਓ ਦੇ ਵੰਜ ਵਿੱਚ ਥੁੱਕਾਂ ਦੀਆਂ ਲੀਕਾਂ ਵਾਂਦਾ ਰਿਆਂ, ਧਾਰਨਾ ਹੀ ਘੱਟ ਲਿਖ ਬੈਠਾ। ਅੰਨੇ ਹੱਥ ਬਟੇਰਾ, ਨਾ ਤੇਰਾ ਤੇ ਨਾ ਮੇਰਾ। ਜਿਹੜੀ ਜਾਬਰਸ਼ਾਹੀ ਹੈ ਨਾ ਜੀ, ਇਹ ਉਹਦੇ ਬਾਰੇ ਚ ਵੀ ਅਖਾਣ ਹੈ ਵਾਹ ਵਾਹ ਕਿ ਜਾਬਰਾਂ ਦੇ ਪੈਰ ਥੱਲੇ ਜਦੋਂ ਤੁਹਾਡੀ ਧੌਣ ਆ ਜਾਏਗੀ ਤੇ ਉਹ ਤੁਸੀਂ ਬਚਣੀ ਨਹੀਂ। ਇਸ ਵਾਸਤੇ ਵੀ ਉਹਨੇ ਪਛਾਣ ਹੀ ਨਹੀਂ ਕਰਨੀ ਵੀ ਇਹ ਚੀਜ਼ ਤੇਰੀ ਹੈ ਜਾਂ ਮੇਰੀ ਹੈ। ਹਾਂਜੀ, ਚੰਨ ਚੜੇ ਹਾਂਜੀ, ਤੇ ਗੁੱਜਾ ਨਹੀਂ ਰਹਿੰਦਾ। ਦੁਨੀਆ ਤੇ ਜੋ ਵੀ ਕੰਮ ਹੁੰਦਾ ਨਾ ਜੀ, ਉਹਨੂੰ ਕੋਈ ਨਾ ਕੋਈ ਅੱਖ ਜਿਹੜੀ ਹੈ ਨਾ, ਉਹ ਕਿਤੇ ਨਾ ਕਿਤੇ ਵੇਖਦੀ ਹੁੰਦੀ ਹੈ। ਇਹ ਖੁਦਾ ਦਾ ਕਾਨੂੰਨ ਹੈ। ਵੇਲਾ ਵਕਤ ਪੁਛਾਣੀਏ, ਜੇ ਕੋਈ ਕੱਢੇ ਗਾਲ ਤੇ ਹਾਸਾ ਕਰਕੇ ਜਾਣੀਏ। ਵੇਖੋ ਨਾ, ਕਿਸੇ ਨੂੰ ਗੁੱਸਾ ਆ ਜਾਂਦਾ ਕਿਸੇ ਗੱਲ ਤੋਂ, ਸਾਡੇ ਅਮਰ ਤੋਂ, ਤੇ ਜੇ ਅਸੀਂ ਸਿਆਣੇ ਆ ਤੇ ਸਾਨੂੰ ਉਹਦਾ ਗੁੱਸਾ ਟਾਲਣ ਵਾਸਤੇ ਜ਼ਰੂਰੀ ਹੈ ਕਿ ਉਹਨੂੰ ਉਸ ਗੱਲ ਨੂੰ ਹਾਸੇ 'ਚ ਪਿਆ ਟਾਲ ਚੜੋ ਵੀ ਯਾਰ ਗਾਲਾਂ ਕਿਹੜੀ ਗੱਲੋਂ ਕੱਢਣਾ ਪਿਆ ਯਾਰ, ਉਹ ਯਾਰ ਮੈਂ ਤੇ ਤੈਨੂੰ ਬੜਾ ਚੰਗਾ ਸਮਝਦਾ ਸਾਂ। ਅੰਨੀ ਪੀਏ ਹਾਂਜੀ ਤੇ ਕੁੱਤੀ ਚਟੇ। ਕੰਮ ਕਰਨ ਵਾਲਾ ਬੰਦਾ ਹੈ ਨਾ ਜੀ, ਉਹਨੂੰ ਪੂਰਾ ਮਤਲਬ ਹੈ ਕਿ 70 ਪੁੰਨ ਹੋਣਾ ਚਾਹੀਦਾ, ਸਾਰੀਆਂ ਖੂਬੀਆਂ ਦਾ ਮਾਲਕ ਹੋਣਾ ਚਾਹੀਦਾ ਕਿ ਉਹ ਇਸ ਤਰ੍ਹਾਂ ਨਾ ਹੋਏ ਕਿ ਉਹਦਾ ਜਿਹੜਾ ਕੰਮ ਹੈ ਉਹ ਕੀਤਾ ਹੋਇਆ ਕੰਮ ਵੰਜਾਪਦਾ ਲਗਾ ਜਾਏ। ਜਿਹੜੀ ਜਗ੍ਹਾ ਦੇ ਉੱਤੇ ਨਾਇਨਸਾਫੀ ਹੋਏ, ਹਾਂਜੀ, ਜ਼ੁਲਮ ਹੋਵੇ, ਧਰੋਹ ਹੋਵੇ, ਉੱਥੇ ਮਿਸਾਲ ਇੰਝ ਹੀ ਹੁੰਦੀ ਹੈ ਕਿ ਜਿਵੇਂ ਅੰਨੀ ਪੀਂਦੀ ਹੈ ਪਈ ਤੇ ਕੁੱਤੀ ਚੱਟਦੀ ਹੈ ਪਈ। ਵਾਹ। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਿਆਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਮੇਲਾ TV ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਤਮਾਮ ਤਰ ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਕਿਉਂਕਿ ਤੁਹਾਡੇ ਕਮੈਂਟਸ ਇੱਕ ਤੇ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ, ਤੇ ਦੂਜਾ ਪਿਆਰਿਓ, ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ, ਨਿਖਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਸਾਡੇ ਇੱਕ ਬੜੇ ਹੀ ਪਿਆਰੇ, ਬੜੇ ਮੁਹਤਰਮ, ਮੁਅੱਕਰ ਤੇ ਮੁਫੱਖਰ ਵਿਊਅਰ ਨੇ, ਮੁਸਤਕਿਲ ਨਾਜ਼ਰ ਨੇ ਸਾਡੇ ਜੇਲਮ ਤੋਂ, ਸ਼ੇਖ ਨਾਸਰ ਅਹਿਮਦ ਹੋਰੀ। ਉਹਨਾਂ ਇੱਕ ਸਾਨੂੰ ਬੜਾ ਹੀ ਪਿਆਰਾ ਅਖਾਣ ਭਿਜਵਾਇਆ ਹੈ। ਅਖਾਣ ਇਸ ਤਰ੍ਹਾਂ ਵੀ ਘਿਓ ਦੀਆਂ ਧਾਰਨਾ ਤੇ ਥੁੱਕਾਂ ਦੀਆਂ ਲਕੀਰਾਂ। ਪਿਆਰਿਓ, ਸਾਡੇ ਪਿੰਡਾਂ ਥਾਵਾਂ ਦੇ ਵਿੱਚ ਜੱਟ ਕੌਮ ਦੀਆਂ ਜਿਹੜੀਆਂ ਖਵਾਤੀਨ ਸਨ, ਜੱਟੀਆਂ, ਉਹਨਾਂ ਦੇ ਵਿੱਚ ਇਹ ਇੱਕ ਵਾਧਾ ਹੁੰਦਾ ਸੀ ਕਿ ਉਹਨਾਂ ਮਾਲ ਡੰਗਰ ਰੱਖਿਆ ਹੁੰਦਾ ਸੀ। ਘਰ ਦਾ ਦੁੱਧ, ਘਿਓ, ਲੱਸੀ ਪੂਰੀ ਕਰਨ ਦੇ ਨਾਲ ਨਾਲ ਮੱਖਣ ਧਾ ਕੇ ਤੇ ਘਿਓ ਵੀ ਬਣਾ ਲੈਂਦੀਆਂ ਹੁੰਦੀਆਂ ਸਨ। ਤੇ ਜਦੋਂ ਫਿਰ ਕਾਫੀ ਜਮ੍ਹਾਂ ਹੋ ਜਾਣਾ, ਕੋਈ 5-10 ਕਿਲੋ 20 ਕਿਲੋ, ਤੇ ਉਹਨਾਂ ਫਿਰ ਘਿਓ ਵੇਚ ਲੈਣਾ ਤੇ ਘਰ ਦੇ ਕਈ ਕੰਮ ਕਾਜ ਸੁਆਰ ਲੈਣੇ, ਜ਼ਰੂਰੀ ਖਰਚੇ ਖਰਾਜਾਤ ਜਿਹੜੇ ਨੇ ਉੱਥੋਂ ਪੂਰੇ ਕਰ ਲੈਣੇ। ਆਮਦਨ ਦਾ ਇੱਕ ਜ਼ਰੀਆ ਸੀ ਘਿਓ ਵੇਚਣਾ। ਤੇ ਜੱਟੀਆਂ ਜਦੋਂ ਘਿਓ ਵੇਚਦੀਆਂ ਸਨ, ਪੁਰਾਣੇ ਜ਼ਮਾਨੇ ਦੀ ਗੱਲ ਸੀ ਪਿਆਰਿਓ, ਤੇ ਉਦੋਂ ਏਡੇ ਤਾਲੀਮ ਯਾਫਤਾ ਵੀ ਲੋਕੀ ਨਹੀਂ ਸਨ ਹੁੰਦੇ। ਤੇ ਧਾਰਨਾ ਜਦੋਂ ਉਹਨਾਂ ਨੇ ਘਿਓ ਦੀਆਂ ਤੋਲਣੀਆਂ, ਧਾਰਨ ਆਖਦੇ ਨੇ ਪਿਆਰਿਓ, ਇੱਕ ਵਾਰ ਦੇ ਵਿੱਚ ਜਿੰਨਾ ਘਿਓ ਤੋਲਿਆ ਜਾਂਦਾ ਹੈ। ਮਸਲਨ 10 ਕਿਲੋ ਘਿਓ ਹੋਏ ਤੇ 2 ਕਿਲੋ ਦਾ ਵਟਾ ਸਾਡੇ ਕੋਲ,
ਤੇ 2-2 ਕਿਲੋ ਕਰਕੇ ਤੋਲਿਆ ਤੇ 5 ਧਾਰਨਾ ਹੋਈਆਂ ਤੇ 10 ਕਿਲੋ ਪੂਰਾ ਹੋ ਗਿਆ। ਠੀਕ ਹੈ ਨਾ ਜੀ। ਇਸ ਤਰ੍ਹਾਂ ਹੀ ਇੱਕ ਜੱਟੀ ਸੀ ਤੇ ਉਹ ਘਿਓ ਤੋਲਦੀ ਸੀ ਪਈ, 20-25 ਕਿਲੋ ਘਿਓ ਸੀ ਉਹਦੇ ਕੋਲ ਜਮ੍ਹਾਂ ਹੋ ਗਿਆ ਹੋਇਆ, ਵਾਹਵਾ ਵੱਡਾ ਮੱਟ ਭੜਿਆ ਸੀ। ਗਾਹਕ ਆ ਗਿਆ, ਲੈਣ ਵਾਲੇ ਆ ਗਏ ਤੇ ਘਿਓ ਹੁਣ ਤੋਲਣ ਲੱਗੀ ਚੁਧਰਾਣੀ। ਤੇ ਉਹ ਪੁਰਾਣੇ ਜ਼ਮਾਨੇ ਸਨ, ਤੁਹਾਨੂੰ ਦੱਸਿਆ ਵੀ ਅਨਪੜ੍ਹ ਖਵਾਤੀਨ ਸਾਡੀਆਂ ਹੁੰਦੀਆਂ ਸਨ, ਲੇਕਿਨ ਹੁੰਦੀਆਂ ਬੜੀਆਂ ਸਿਆਣੀਆਂ ਸਨ। ਉਹਨੇ ਹੁਣ ਪਿੱਛੇ ਵੱਟੀ ਰੱਖ ਲਈ, ਯਾਨੀ 2 ਕਿਲੋ ਦਾ ਭਾਰ ਰੱਖ ਲਿਆ, ਵੱਟਾ ਪਿੱਛੇ ਰੱਖ ਲਿਆ ਤੇ 2-2 ਕਿਲੋ ਕਰਕੇ ਹੁਣ ਉਹਨੇ ਧਾਰਨਾ ਤੋਲਣੀਆਂ ਸਨ। ਤੇ ਜਿੰਨੀ ਵਾਰੀ ਘਿਓ ਤੋਲੀ ਜਾਂਦੀ ਸੀ ਨਾ, ਹਰ ਧਾਰਨ ਦੇ ਨਾਲ ਹੀ ਨਾ ਕੱਚੀ ਜ਼ਮੀਨ ਹੁੰਦੀ ਸੀ ਤੇ ਘਿਓ ਦੀ ਉਂਗਲੀ ਡੋਬ ਕੇ ਤੇ ਇੱਕ ਲੀਕ ਸਾਡੀਆਂ ਜਟੀਆਂ ਮਾਰ ਲੈਂਦੀਆਂ ਹੁੰਦੀਆਂ ਹਨ, ਚੁਧਰਾਣੀਆਂ। ਮਸਲਨ ਇੱਕ ਧਾਰਨ ਤੋਲੀ ਹੈ ਤੇ ਘਿਓ ਦੇ ਵਿੱਚ ਉਂਗਲੀ ਦੀ ਡੋਬਾ ਲਾ ਕੇ ਇੱਕ ਲੀਕ ਵਾਹ ਲਈ, ਫਿਰ ਦੂਜੀ ਧਾਰਨ ਤੋਲੀ ਹੈ ਨਾ ਤੇ ਫਿਰ ਦੂਜੀ ਵਾਰੀ ਘਿਓ 'ਚ ਉਂਗਲੀ ਡੋਬ ਕੇ ਤੇ ਇੱਕ ਹੋਰ ਲੀਕ ਵਾਹ ਲਈ। ਪਿਆਰਿਓ, ਇੱਕ ਜੱਟੀ ਸੀ ਤੇ ਉਹਨੇ ਆਖਿਆ, ਕਿਰਸ ਕੀਤੀ ਆਪਣੇ ਵੱਲੋਂ, ਬੱਚਤ ਕੀਤੀ। ਉਹਨੇ ਆਖਿਆ ਮੈਂ ਘਿਓ ਦੇ ਵਿੱਚ ਜੋ ਉਂਗਲਾਂ ਡੋਬ ਕੇ ਤੇ ਲੀਕਾਂ ਪਈ ਵਾਹਨੀਆਂ ਤੇ ਮੈਂ ਥੁੱਕ ਨਾਲ ਹੀ ਲੀਕਾਂ ਵਾਹੀ ਜਾਣੀਆਂ। ਵਾਹਣੀ ਤੇ ਲੀਕ ਹੀ ਹੈ ਨਾ, ਘਿਓ ਜ਼ਰੂਰ ਮੈਂ ਲਾਵਾਂ। ਪਰ ਉਸ ਵਿਚਾਰੀ ਨੂੰ ਇਹ ਨਹੀਂ ਸੀ ਪਤਾ ਵੀ ਜ਼ਮੀਨ ਤੱਤੀ ਹੈ ਤੇ ਥੁੱਕ ਤੇ ਪਾਣੀ ਹੁੰਦੀ ਹੈ ਤੇ ਪਾਣੀ ਦੀ ਲੀਕ ਵਾਹਵਾਂਗੀ ਤੇ ਉਹ ਸੁੱਕ ਨਾ ਜਾਏ। ਉਹਦੇ ਜ਼ਿਹਨ 'ਚ ਗੱਲ ਆਈ ਨਾ, ਘਿਓ ਦੀ ਲੀਕ ਥਿੰਦੀ ਹੁੰਦੀ ਹੈ, ਉਹ ਐਡੀ ਛੇਤੀ ਕੀਤਿਆਂ ਨਹੀਂ ਸੁੱਕਦੀ। ਸੋ ਉਹਨੇ 2-4 ਤੇ ਘਿਓ ਦੀਆਂ ਲੀਕਾਂ ਵਾਹੀਆਂ ਤੇ ਅੱਗੋਂ ਕੀਤੀ ਕਿਰਸ, ਉੱਤੋਂ ਫਿਰ ਜਨਾਬ ਉਹ ਥੁੱਕ ਦੀਆਂ ਲੀਕਾਂ ਵਾਹਣ ਲੱਗ ਪਈ। ਜਦੋਂ ਸਾਰਾ ਘਿਓ ਤੋਲ ਲਿਆ ਤੇ ਉਹ ਧਾਰਨਾ ਥੱਲਿਓਂ ਸੁੱਕ ਗਈਆਂ, ਉਹ ਲੀਕਾਂ ਸੁੱਕ ਗਈਆਂ ਨਾ, ਪਾਣੀ ਵਾਲੀਆਂ ਜਿਹੜੀਆਂ ਥੁੱਕ ਨਾਲ ਵਾਹੀਆਂ ਸਨ ਉਹ ਸੁੱਕ ਗਈਆਂ। ਹੁਣ ਘਿਓ ਤੇ ਤੁਲਿਆ ਮਿਸਾਲ ਦੇ ਤੌਰ 'ਤੇ 24 ਕਿਲੋ ਤੇ 12 ਧਾਰਨਾ ਹੋਣੀਆਂ ਹਨ ਨਾ, ਥੱਲੇ 12 ਲੀਕਾਂ ਹੋਣੀਆਂ ਸਨ ਤੇ ਲੀਕਾਂ ਰਹਿ ਗਈਆਂ 6-7 ਸਾਰੀਆਂ। ਤੇ ਜੱਟੀ ਨੂੰ ਪੈ ਗਿਆ ਘਾਟਾ। ਘਿਓ ਬਹੁਤਾ ਅਗਲਾ ਲੈ ਗਿਆ ਖਰੀਦਣ ਵਾਲਾ ਤੇ ਥੱਲੇ ਲੀਕਾਂ ਘੱਟ ਸਨ, ਹੁਣ ਲੀਕਾਂ ਦੇ ਹਿਸਾਬ ਨਾਲ ਪੈਸੇ ਬਣਨੇ ਸਨ। ਜਦੋਂ ਪਿਆਰਿਓ ਕਿਸੇ ਵੱਡੇ ਸਾਰੇ ਕੰਮ ਵਿੱਚ, ਵੱਡੇ ਵਪਾਰ ਦੇ ਵਿੱਚ ਨਿੱਕੀਆਂ ਨਿੱਕੀਆਂ ਕਿਰਸਾਂ ਤੇ ਬਚਤਾਂ ਕਰ ਕਰਕੇ ਬੰਦਾ ਕੋਈ ਨੁਕਸਾਨ ਕਰ ਬੈਂਦਾ ਨਾ ਜੀ, ਤੇ ਉਸ ਮੌਕੇ ਤੇ ਇਹ ਅਖਾਣ ਬੋਲਿਆ ਜਾਂਦਾ ਹੈ ਕਿ ਯਾਰ ਐਡਾ ਵੱਡਾ ਤੇਰਾ ਕਾਰੋਬਾਰ ਸੀ ਤੇ ਤੂੰ ਕੀ ਕੀਤਾ? ਉਹ ਘਿਓ ਦੇ ਵੰਜ ਵਿੱਚ ਥੁੱਕਾਂ ਦੀਆਂ ਲੀਕਾਂ ਵਾਹੁੰਦਾ ਰਿਹਾ, ਧਾਰਨਾ ਹੀ ਘੱਟ ਲਿਖ ਬੈਠਾ। ਯਾਨੀ ਇਹਦੇ ਵਿੱਚ ਦੱਸਿਆ ਹੀ ਗਿਆ, ਇਸ ਅਖਾਣ 'ਚ ਮੱਤ ਦਿੱਤੀ ਗਈ ਹੈ ਕਿ ਜਦੋਂ ਤੁਸੀਂ ਕੋਈ ਵੱਡਾ ਵਪਾਰ ਕਰ ਰਹੇ ਹੋ ਤੇ ਛੋਟੀਆਂ ਛੋਟੀਆਂ ਬਚਤਾਂ ਤੇ ਬਖੀਲੀਆਂ ਤੇ ਕਿਰਸਾਂ ਨਾ ਕਰੋ। ਆਪਣੇ ਕਾਰੋਬਾਰ ਨੂੰ ਮਜ਼ੀਦ ਤਰੱਕੀ ਦਿਵਾਉਣ ਦੇ ਵਾਸਤੇ ਜੇ ਤੁਹਾਨੂੰ ਕੁਝ ਅਖਰਾਜਾਤ ਕਰਨੇ ਪੈਂਦੇ ਨੇ, ਮਿਸਾਲ ਦੇ ਤੌਰ 'ਤੇ ਤੁਸੀਂ ਵੇਖੋ ਨਾ, ਅੱਜ ਕੱਲ੍ਹ ਦੋਸਤ ਆਖਦੇ ਨੇ ਭਈ ਜਿੰਨਾ ਰੁਪਈਆ ਤੁਸੀਂ ਵਪਾਰ ਕਰਨ ਵਾਸਤੇ ਰੱਖਣਾ ਨਾ, ਮਸਨੂਆਤ ਬਣਾਉਣ ਵਾਸਤੇ ਰੱਖਣਾ, ਓਨਾ ਹੀ ਰੁਪਈਆ ਨਾਲ ਪਬਲਿਸਿਟੀ ਵਾਸਤੇ ਵੀ ਰੱਖੋ। ਖੂਬ ਇਸ਼ਤਿਹਾਰਬਾਜ਼ੀ ਕਰੋ, ਮੁਸ਼ਤਹਿਰ ਕਰੋ ਆਪਣੀ ਪ੍ਰੋਡਕਟਸ ਨੂੰ, ਤਾਂ ਕਿ ਤੁਹਾਡਾ ਜ਼ਿਆਦਾ ਤੋਂ ਜ਼ਿਆਦਾ ਮਾਲ ਵਿਕੇ। ਤੇ ਕਈ ਲੋਕੀ ਆਖਦੇ ਨੇ ਯਾਰ ਆਪੇ ਹੀ ਵਿਕ ਜਾਏਗਾ। ਉਹ ਹੁਣ ਪ੍ਰੋਡਕਟਸ ਬਣਾਈ ਜਾਂਦੇ ਨੇ, ਜਮ੍ਹਾਂ ਹੁੰਦੀਆਂ ਜਾਂਦੀਆਂ ਨੇ, ਮਸ਼ਹੂਰੀ ਨਹੀਂ ਹੁੰਦੀ, ਤਸ਼ਹੀਰ ਨਹੀਂ ਹੁੰਦੀ ਤੇ ਉਹਨਾਂ ਦਾ ਫਿਰ ਕਾਰੋਬਾਰ ਉਸ ਸਿੱਧਾ 'ਤੇ ਨਹੀਂ ਜਾਂਦਾ ਬਗੈਰ ਇਸ਼ਤਿਹਾਰਬਾਜ਼ੀ ਤੋਂ। ਪਿਆਰਿਓ, ਅੱਜ ਕੱਲ੍ਹ ਤੁਸੀਂ ਵੇਖੋ ਨਾ, ਸੋਸ਼ਲ ਮੀਡੀਆ 'ਤੇ ਹੀ ਵੇਖ ਲਵੋ, ਝੂਠੇ ਸੱਚੇ ਇਸ਼ਤਿਹਾਰ ਚੱਲਣ ਡਏ ਨੇ ਔਰ ਨਾਕਸ ਤਰੀਨ ਗੈਰ ਮਿਆਰੀ ਸਬ ਸਟੈਂਡਰਡ ਚੀਜ਼ਾਂ ਲੋਕੀ ਵੇਚੀ ਜਾ ਰਹੇ ਨੇ, ਝੂਠੋ ਝੂਠ ਚੱਲ ਰਿਹਾ। ਲੇਕਿਨ ਇਸ਼ਤਿਹਾਰ ਰਾਤ ਦਾ ਇੱਕ ਕ੍ਰਿਸ਼ਮਾ ਹੈ, ਯਾਨੀ ਥੋੜ੍ਹੇ ਬਹੁਤੇ ਪੈਸੇ ਲਾਉਣ ਦਾ ਇੱਕ ਕ੍ਰਿਸ਼ਮਾ ਹੈ ਕਿ ਕਾਰੋਬਾਰ ਚੱਲ ਨਿਕਲਦੇ ਨੇ। ਇੱਕ ਵਾਰੀ ਚੀਜ਼ਾਂ ਵਿਕ ਜਾਂਦੀਆਂ ਨੇ, ਮਗਰੋਂ ਭਾਵੇਂ ਲੋਕ ਖਰੀਦਣ ਵਾਲੇ ਵਿਚਾਰੇ ਪਏ ਬਦਦੁਆਵਾਂ ਹੀ ਦਿੰਦੇ ਨੇ ਕਿ ਵੇਖੋ ਜੀ ਕੀ ਆਖ ਕੇ ਵੇਚਿਆ, ਉਹ ਤਾਂ ਮੈਂ ਜਦੋਂ ਖੋਲ੍ਹਿਆ ਪੈਕਟ ਦੇ ਵਿੱਚੋਂ ਨਿਕਲਿਆ ਕੀ ਹੈ। ਸੋ ਗੁਜ਼ਾਰਿਸ਼ ਇਹ ਵੇ, ਮੱਤ ਦਿੱਤੀ ਗਈ ਹੋਈ ਹੈ ਕਿ ਜਦੋਂ ਤੁਸੀਂ ਕੋਈ ਵੱਡੀ ਸਤਹ ਦਾ ਕੰਮ ਕਾਰੋਬਾਰ ਕਰਦੇ ਹੋ, ਕਿਸੇ ਆਲਾ ਸਤਹੀ ਵਣਜ ਨੂੰ ਹੱਥ ਪਾਉਂਦੇ ਹੋ, ਤੇ ਫਿਰ ਛੋਟੀਆਂ ਛੋਟੀਆਂ ਕਿਰਸਾਂ ਤੋਂ ਵੀ ਬਚੋ।
ਥੋੜੀ ਫਰਾਖ ਦਿਲੀ ਦੇ ਨਾਲ ਹੱਥ ਪਾਓ ਤੇ ਅੱਲਾਹ ਪਾਕ ਬਹੁਤੇ ਭਾਗ ਲਾਂਦਾ ਹੈ। ਲੋ ਜੀ ਪਿਆਰਿਓ, ਤੁਹਾਡੇ ਭਿਜਵਾਏ ਹੋਏ ਅਖਾਣ ਅਸਾਂ ਲਿਖ ਲਏ ਨੇ ਸਾਰੇ। ਆਓ ਚਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ ਤੇ ਆਪਣੇ ਬਾਕੀ ਵਿਚਾਰ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੇ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਲੇ ਨੂੰ ਚਲੀ। अस्सलाम वालेकुम जनाब बाजवा साहब जी बिस्मिल्लाह जी। वालेकुम सलाम डॉक्टर साहब, की हाल चाल है साईं? बड़ी तुहाडियां दुआवां जनाब, बड़ी अल्लाह पाक दी मेहरबानी। जी जी बाजवा साहब, अज जनाब सब तो पहला अखान साडे बड़े प्यारे बुजुर्ग ने, साडे मित्र भी ने, साडे दर्शक भी ने। लाहौर तो रहमत अली मलक साहब जी जी आर्कीटैक्चर मैं तुहानू दस्सिया सी कि नैयर अली दादा साहब दे नाल काम करदे रहे। हाँ जी हाँ जी। बड़े पंजाबी लवर ने। ਉਹਨਾਂ ਆਖਿਆ ਜੀ ਇੱਕ ਤੇ ਬਾਜਵਾ ਸਾਹਿਬ ਚੂੰਕਿ ਮਾਸ਼ਾਅੱਲਾ ਲਿਵਿੰਗ ਲੀਜੈਂਡ ਨੇ ਸਾਡੇ ਪਾਕਿਸਤਾਨ ਦੇ ਪੰਜਾਬੀ ਦੇ ਹਵਾਲੇ ਨਾਲ, ਇੱਕ ਤੇ ਉਹਨਾਂ ਨੂੰ ਪੁੱਛ ਕੇ ਦੱਸੋ ਵੀ ਅੰਨੇ ਹੱਥ ਬਟੇਰਾ ਦਾ ਕੀ ਮਤਲਬ ਹੁੰਦਾ ਹੈ। ਅਕਸਰ ਅਸੀਂ ਆਖਦੇ ਹਾਂ ਲੈ ਵੀ ਅੰਨੇ ਹੱਥ ਬਟੇਰਾ ਆ ਗਿਆ ਜੀ, ਤੇ ਉਹ ਅਖਾਨ ਪੂਰਾ ਉਹਨਾਂ ਇੰਜ ਕਿਹਾ ਵੀ ਅੰਨੇ ਹੱਥ ਬਟੇਰਾ ਨਾ ਤੇਰਾ ਤੇ ਨਾ ਮੇਰਾ। ਇਹਦਾ ਕੀ ਹਜ਼ੂਰ ਮਤਲਬ ਹੈ? ਹਾਂਜੀ, ਇਹਦਾ ਮਤਲਬ ਇਹ ਵੇ ਕਿ ਜਦੋਂ ਵੀ ਕਿਸੇ ਐਸੇ ਜਾਬਰ ਦੇ ਹੱਥ ਤੁਹਾਡਾ ਕੋਈ ਮਾਲ ਪਾਣੀ ਜਾਂ ਕੋਈ ਤੁਹਾਡੀ ਦੌਲਤ ਉਹਦੀ ਢਾਏ ਚੜ ਗਿਆ ਨਾ, ਤੇ ਉਹਦੀ ਇੰਜੀ ਮਿਸਾਲ ਏ ਪਈ ਉਹ ਤੇ ਅੰਨਾ ਹੈ, ਉਹ ਤੇ ਨੇਤਰਹੀਣ ਏ। ਉਹਨੇ ਤੇ ਲੋਕਾਂ ਦੀ ਨਜ਼ਰ 'ਚ ਮਤਲਬ ਵੀ ਜਦੋਂ ਕਿਤੇ ਪਰੇ ਵੀ ਬਵੇਗੀ ਤੇ ਉਹਨੇ ਆਖਣਾ ਵੇਖੋ ਜੀ ਮੈਨੂੰ ਇਹ ਸਮਝ ਕੇ ਮੇਰੇ ਨਾਲ ਧਰੋ ਕਰ ਰਹੇ ਨੇ। ਔਰ ਉਹਦੀ ਪਗੜ ਬੜੀ ਹੁੰਦੀ ਹੈ। ਮਤਲਬ ਇਹ ਚੀਜ਼ ਦੇ ਉੱਤੇ ਇਹ ਵੀ ਆਂਦੇ ਨੇ ਨਾ ਜੀ ਅੰਨੇ ਦੇ ਹੱਥ ਡੰਗੋਰੀ ਆ ਜਾਏ ਤੇ ਉਹਦੇ ਕੋ ਆਪ ਹੀ ਬਚਣਾ ਚਾਹੀਦਾ, ਉਹਦੀ ਸੱਟ ਬੜੀ ਬੇਰਹਿਮੀ ਮਾਰਦਾ ਹੈ। ਹਾਂਜੀ, ਇਸ ਵਾਸਤੇ ਇਹਦੇ 'ਚ ਦੱਸਿਆ ਗਿਆ ਵੀ ਜਦੋਂ ਬਟੇਰਾ ਕਿਤੇ ਅੰਨੇ ਦੇ ਹੱਥ ਆ ਜਾਏਗਾ, ਅੰਨੇ ਦੇ ਹੱਥ ਤੁਹਾਡੀ ਕੋਈ ਵੀ ਸ਼ੈ ਆ ਜਾਏ ਤੇ ਉਹਨੇ ਆਪਣੀ ਮਾਲਕੀ ਬਣਾ ਲੈਣੀ ਹੈ। ਜਿੰਨਾ ਮਰਜ਼ੀ ਦੌੜ ਲਾਓ ਵੀ ਯਾਰ ਮੈਂ ਇੱਥੇ ਮੈਂ ਛੱਡਿਆ ਸੀ ਤੇ ਤੂੰ ਫੜ ਲਿਆ ਇਹਨੂੰ, ਉਹਨੇ ਆਖਣਾ ਨਹੀਂ ਜੀ ਹੈ ਹੀ ਮੇਰਾ। ਕਰੋ ਪਰੇ ਇਕੱਠੀ ਕਰੋਗੇ ਤੇ ਪਰੇ ਜੋ ਝੂਠਿਆਂ ਤੁਹਾਨੂੰ ਕਰੇਗਾ, ਕਿਉਂਕਿ ਗੱਲਾਂ ਉਹ ਸਾਰਿਆਂ ਨਾਲੋਂ ਵੱਧ ਜਾਣਦਾ ਹੁੰਦਾ ਹੈ। ਉਂਝ ਵੀ ਖੁਦਾ ਦੀ ਇਹ ਹਿਕਮਤ ਹੈ ਕਿ ਉਹ ਜਦੋਂ ਤੁਹਾਡੀ ਕੋਈ ਇੱਕ ਸਿਫਤ ਲੈ ਲੈਂਦਾ ਨਾ ਤੇ ਉਹਦੀ ਜਗ੍ਹਾ ਤੇ ਕੋਈ ਹੋਰ ਤੁਹਾਨੂੰ ਉਦੋਂ ਵੱਧ ਸਿਫਤ ਦੇ ਦਿੰਦਾ। ਹਾਂਜੀ, ਔਰ ਇਹ ਲੋਕ ਬੜੇ ਚਲਾਕ ਤੇ ਬੜੇ ਚਾਤਰ ਹੁੰਦੇ ਨੇ। ਹਾਂਜੀ, ਤੇ ਉਹ ਫਿਰ ਤੁਸੀਂ ਸਮਝ ਲਓ ਵੀ ਅੰਨੇ ਦੇ ਹੱਥ ਬਟੇਰਾ ਦੂਜੀ ਮਰਾ ਦੇਵੇ ਕਿ ਉਹ ਤੇ ਹੱਕ ਤੇ ਅਸੂਲ ਨੂੰ ਪਰਖ ਸਕਦਾ ਹੀ ਨਹੀਂ, ਉਹ ਵੇਖ ਸਕਦਾ ਹੀ ਨਹੀਂ ਵੀ ਇਹ ਕਿਹਦਾ ਹੈ ਤੇ ਕਿਹਦਾ ਨਹੀਂ। ਹਾਂਜੀ, ਯਾਨੀ ਜਿਹੜੀ ਜਾਬਰਸ਼ਾਹੀ ਹੈ ਨਾ ਜੀ, ਇਹ ਉਹਦੇ ਬਾਰੇ ਚ ਵੀ ਅਖਾਣ ਹੈ ਕਿ ਜਾਬਰਾਂ ਦੇ ਪੈਰ ਥੱਲੇ ਜਦੋਂ ਤੁਹਾਡੀ ਧੌਣ ਆ ਜਾਏਗੀ ਤੇ ਉਹ ਤੁਸੀਂ ਬਚਣੀ ਨਹੀਂ। ਇਸ ਵਾਸਤੇ ਵੀ ਉਹਨੇ ਪਛਾਣ ਹੀ ਨਹੀਂ ਕਰਨੀ ਵੀ ਇਹ ਚੀਜ਼ ਤੇਰੀ ਹੈ ਜਾਂ ਮੇਰੀ ਹੈ। ਹਾਂਜੀ, ਤੇ ਉਹਨੇ ਤੇ ਮਤਲਬ ਹੈ ਕਿ ਉਸੇ ਹਿਸਾਬ ਨਾਲ ਹੀ ਚੀਜ਼ ਚੱਲਣੀ ਹੈ। ਤੋ ਇਹ ਹੈ ਇਹਦਾ ਮਤਲਬ। ਲੋ ਜੀ ਪਿਆਰਿਓ, ਅੰਨੇ ਹੱਥ ਬਟੇਰਾ ਨਾ ਤੇਰਾ ਤੇ ਨਾ ਮੇਰਾ। ਬਾਜਵਾ ਸਾਹਿਬ ਬੜੀ ਪਿਆਰੀ ਗੱਲ ਕੀਤੀ ਕਿ ਵੇਖੋ ਨਾ ਕਿਸੇ ਜ਼ਾਲਮ ਜਾਂ ਜਾਬਰ ਹੁਕਮਰਾਨ, ਬਾਜਵਾ ਸਾਹਿਬ ਨੇ ਅੱਗੇ ਇੱਕ ਦਿਨ ਸਾਨੂੰ ਦੱਸਿਆ ਸੀ, ਸਾਡੇ ਦੇਸ਼ ਪੰਜਾਬ ਦੀ ਇਹ ਵੀ ਇੱਕ ਲੋਕ ਦਾਨਸ਼ ਦਾ ਕੌਲ ਹੈ ਕਿ ਹੁਕਮਰਾਨ ਜਾਂ ਜਾਬਰ ਜਾਂ ਜ਼ਾਲਮ ਜਿਹੜਾ ਹੁੰਦਾ ਨਾ ਜੀ, ਉਹਦੀਆਂ ਅੱਖਾਂ ਨਹੀਂ ਹੁੰਦੀਆਂ, ਉਹਦੇ ਸਿਰਫ ਕੰਨ ਹੀ ਹੁੰਦੇ ਨੇ। ਜੋ ਉਹਦੇ ਕੰਨਾਂ 'ਚ ਕੋ ਪਾ ਦਿੰਦਾ ਉਹ ਲਾਈ ਲੱਗ ਜਿਹਾ ਹੁੰਦਾ, ਉਧਰ ਟੁਰ ਪੈਂਦਾ। ਅੱਖਾਂ ਤੋਂ ਆਪ ਵੇਖ ਕੇ ਮੁਸ਼ਾਹਿਦਾ ਮੁਆਇਨਾ ਨਹੀਂ ਕਰਦਾ, ਆਪੋ ਉਹਨਾਂ ਹੀ ਹੁੰਦਾ ਆਪਣੇ ਜ਼ੁਲਮ ਜਬਰ ਤੇ ਤਾਕਤ ਦੇ ਗਰੂਰ ਦੇ ਵਿੱਚ। ਤੇ ਇੱਕ ਤੇ ਬਾਜਵਾ ਸਾਹਿਬ ਇਹ ਬੜੀ ਸੋਹਣੀ ਗੱਲ ਕੀਤੀ ਵੀ ਅੰਨੇ ਹੱਥ ਬਟੇਰਾ ਨਾ ਤੇਰਾ ਤੇ ਨਾ ਮੇਰਾ। ਯਾਨੀ ਜ਼ਾਲਮ ਤੇ ਜਾਬਰ ਦੇ ਹੱਥ ਜਦੋਂ ਕੋਈ ਸ਼ੈ ਆ ਜਾਂਦੀ ਹੈ ਤੇ ਫਿਰ ਉਹ ਇਹ ਨਹੀਂ ਵੇਂਦਾ ਕਿ ਇਹਦਾ ਅਸਲ ਮਾਲਕ ਉਹ ਹੈ ਕਿ ਫਲਾਣਾ ਹੈ ਜਾਂ ਮੈਂ ਵਾਂ ਜਾਂ ਕੋਈ ਵੀ ਹੈ। ਉਹ ਸਮਝਦਾ ਮੇਰੀ ਹੋਈ, ਉਹ ਆਪੇ ਹੀ ਮੱਲ ਮਾਰ ਲੈਂਦਾ, ਉਹ ਕਿਸੇ ਹੋਰ ਨੂੰ ਨਹੀਂ ਫਿਰ ਦਿੰਦਾ। ਤੇ ਦੂਸਰਾ ਹੀ ਗੱਲ ਬਾਜਵਾ ਸਾਹਿਬ ਇਹ ਬੜੀ ਪਿਆਰੀ ਕੀਤੀ ਕਿ ਅੰਨੇ ਦੀ ਪਗੜ ਬੜੀ ਹੁੰਦੀ ਹੈ। ਇਹ ਅਸੀਂ ਆਪ ਵੀ ਵੇਖਿਆ ਆਪਣੇ ਮੁਆਸ਼ਰੇ ਦੇ ਵਿੱਚ ਕਿ ਅੱਲਾਹ ਪਾਕ ਨੇ ਜੇ ਕਿਸੇ ਕੋਲੋਂ ਕੋਈ ਇੱਕ ਹਿੱਸ ਖੋਈ ਹੁੰਦੀ ਹੈ ਨਾ ਤੇ ਉਹਦੀਆਂ ਦੂਸਰੇ ਹਵਾਸ ਜਿਹੜੇ ਨੇ ਅੱਲਾਹ ਪਾਕ ਉਹ ਜ਼ਿਆਦਾ ਤਾਕਤਵਰ ਕਰ ਦਿੰਦੇ ਨੇ। ਮਿਸਾਲ ਦੇ ਤੌਰ ਤੇ ਯਾਦਦਾਸ਼ਤ ਬੜੀ ਤੇਜ਼ ਹੋ ਜਾਂਦੀ ਹੈ। ਅਸੀਂ ਐਸੇ ਵੇਖੇ ਨੇ ਨਾਬੀਨਾ ਹਕੀਮ ਵੇਖੇ ਨੇ ਕਈ ਬੜੇ ਮਾਰੂਫ, ਪੜ੍ਹਿਆ ਵੀ ਨਹੀਂ ਗਿਆ, ਅੱਖੀਆਂ ਤੋਂ ਵੀ ਇਹਨਾਂ ਨੇ, ਲੇਕਿਨ ਗੱਲ ਸੁਣੀ ਹੈ, ਨੁਸਖਾ ਸੁਣਿਆ, ਅਜਜ਼ਾ ਨੁਸਖੇ ਦੇ ਸੁਣੇ ਨੇ ਆਪਣੇ ਉਸਤਾਦ ਕਿਸੇ ਹਕੀਮ ਕੋਲੋਂ
ਐਸੇ ਨਕਸ਼ ਹੋਏ ਨੇ ਉਹਨਾਂ ਦੇ ਦਿਮਾਗ ਵਿੱਚ ਕਿ ਨਾਬੀਨਾ ਹੁਕਾਮਾ ਫਿਰ ਅਦਵਿਆਤ ਦਿੰਦੇ ਰਹੇ, ਮੁਆਲਜੇ ਕਰਦੇ ਰਹੇ ਲੋਕਾਂ ਦੇ, ਯਾਨੀ ਉਹਦੀ ਇੱਕ ਤੇ ਗ੍ਰਿਫਤ ਬੜੀ ਮਜ਼ਬੂਤ ਹੋ ਜਾਂਦੀ ਹੈ। ਤੇ ਇੱਕ ਪਿਆਰਿਓ ਇਹਦਾ ਮਤਲਬ ਇਹ ਵੀ ਹੋ ਸਕਦਾ ਵੀ ਇਹਨੇ ਹੱਥ ਬਟੇਰਾ ਨਾ ਤੇਰਾ ਨਾ ਮੇਰਾ, ਯਾਨੀ ਬਗੈਰ ਮੰਗਿਓ ਬਗੈਰ ਕੋਸ਼ਿਸ਼ ਕੀਤਿਓ ਕੋਈ ਅੰਨ ਪਾਉਣੀ ਜੀ ਕੋਈ ਸ਼ੈ ਕੋਈ ਐਵੇਂ ਤਕਦੀਰੀ ਕਿਸੇ ਦੇ ਹੱਥ ਲੱਗ ਜਾਏ ਤੇ ਉਹਨੂੰ ਵੀ ਆਖ ਦਿੰਦੇ ਨੇ ਲਓ ਜੀ ਇਹਨੇ ਵੇਖੋ ਨਾ ਕੋਈ ਕੋਸ਼ਿਸ਼ ਕੀਤੀ ਨਾ ਕੋਈ ਸਟਰਗਲ ਕੀਤੀ ਨਾ ਕੋਈ ਯਤਨ ਕੀਤਾ, ਤੇ ਜਿਵੇਂ ਇਹਨੇ ਹੱਥ ਬਟੇਰਾ ਲੱਗ ਗਿਆ ਨਾ ਜਿਹੜਾ ਉਹ ਆਪ ਵੇਖ ਚਾਹ ਕੇ ਤੇ ਕੋਸ਼ਿਸ਼ ਕਰਕੇ ਤੇ ਫੜਦਾ ਨਹੀਂ ਬਟੇਰੇ ਨੂੰ, ਉਹਦੇ ਵੀ ਹੱਥ ਆਪੇ ਹੀ ਲੱਗ ਜਾਂਦਾ। ਤੇ ਉਹ ਕਿਸੇ ਦੇ ਹੱਥ ਕੋਈ ਅਚਨਚੇਤ ਕੋਈ ਅੰਨ ਭਾਵਣੀ ਕੋਈ ਸ਼ੈ ਲੱਭ ਜਾਏ, ਉਹਦੀ ਖਾਸ਼ ਵੀ ਨਾ ਹੋਵੇ ਤੇ ਉਹਨੂੰ ਕੋਈ ਸ਼ੈ ਲੱਭ ਜਾਏ, ਕੋਈ ਦੌਲਤ ਲੱਭ ਜਾਏ ਕੋਈ, ਤੇ ਉਹਨੂੰ ਵੀ ਆਖ ਦੇਣ ਲਾ ਵੀ ਇਹ ਅੰਨੇ ਹੱਥ ਬਟੇਰਾ ਆ ਗਿਆ। ਲਓ ਜੀ ਬਾਜਵਾ ਸਾਹਿਬ ਅਮਰੀਕਾ ਦੀ ਰਿਆਸਤ ਕੈਲੀਫੋਰਨੀਆ ਤੋਂ ਨਵਚੇਤਨ ਸਿੰਘ ਹੋਰੀ ਸਾਡੇ ਬੜੇ ਪੱਕੇ ਦਰਸ਼ਕ ਨੇ ਜੀ, ਉਹਨਾਂ ਜਨਾਬ ਅਖਾਣ ਭਜਵਾਇਆ ਵੀ ਚੰਨ ਚੜੇ ਤੇ ਗੁੱਜਾ ਨਹੀਂ ਰਹਿੰਦਾ। ਹਾਂਜੀ, ਬੜਾ ਸੋਹਣਾ ਨਾਂ ਹੈ ਜੀ ਉਹਨਾਂ ਦਾ, ਨਵ ਚੇਤਨੀਏ ਨੀ ਨਵੇਂ ਚੇਤੇ ਦਾ ਵਾਰਸ। ਵਾਹ 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 ਵਾਹ, ਤੇ ਕੀ ਬਾਤ ਹੈ ਜੀ, ਬੜਾ ਸੋਹਣਾ ਨਾਂ ਹੈ, ਸੁਚੱਜਾ ਬਣ ਰੱਖਿਆ। ਵਾਹ। ਅੱਜ ਇਸ ਅਖਾਣ ਵਿੱਚ ਦੱਸਿਆ ਜਾਂਦਾ ਹੈ ਵੀ ਜੋ ਵੀ ਦੁਨੀਆ 'ਚ ਵਾਪਰਾ ਹੁੰਦੀ ਹੈ ਜੀ, ਹਾਂਜੀ, ਜਾਂ ਤੁਸੀਂ ਤੁਹਾਡਾ ਕੋਈ ਕੋਝ ਹੁੰਦਾ ਹੈ, ਕੋਈ ਤੁਹਾਡੀ ਤੁਸੀਂ ਬਦੀ ਕਰਦੇ ਹੋ ਜੀ ਜੀ, ਬੜੀ ਓਲੇ 'ਚ ਵੀ ਕਰਦੇ ਹੋ, ਤੇ ਉਹ ਓੜਕ ਜਿਹੜੀ ਜ਼ਾਹਰ ਹੋ ਜਾਂਦੀ ਹੈ, ਜਾਂ ਕੋਈ ਬੰਦਾ ਕਤਲ ਕਰਦਾ ਜਾਂ ਕੋਈ ਚੋਰੀ ਕਰਦਾ, ਅਖੀਰ ਉਹਨੇ ਜ਼ਾਹਰ ਹੋਣਾ ਹੁੰਦਾ, ਕਿਉਂਕਿ ਦੁਨੀਆ ਤੇ ਜੋ ਵੀ ਕੰਮ ਹੁੰਦਾ ਨਾ ਜੀ, ਉਹਨੂੰ ਕੋਈ ਨਾ ਕੋਈ ਅੱਖ ਜਿਹੜੀ ਹੈ ਨਾ ਉਹ ਕਿਤੇ ਨਾ ਕਿਤੇ ਵੇਖਦੀ ਹੁੰਦੀ ਹੈ। ਇਹ ਖੁਦਾ ਦਾ ਕਾਨੂੰਨ ਹੈ। ਅੱਲਾਹ ਹਾਂਜੀ, ਇਹਦੀ ਮਿਸਾਲ ਇਸ ਤਰ੍ਹਾਂ ਹੀ ਹੈ ਜਿਵੇਂ ਚੰਨ ਚੜੇ ਤੇ ਜਿੰਨਾ ਮਰਜ਼ੀ ਅੱਗਾ ਉਹਦੇ ਬੰਦਾ ਚਾਦਰਾਂ ਪਿਆ ਤਾਣੇ, ਉਹਨੂੰ ਤੇ ਸਾਰੀ ਦੁਨੀਆ ਨੇ ਵੇਖ ਹੀ ਲੈਣਾ। ਗੁੱਝੇ ਰਹਿਣਾ ਦਾ ਮਤਲਬ ਹੈ ਅੱਖੀਆਂ ਤੋਂ ਓਲੇ ਰਹਿਣਾ, ਜਾਂ ਲੁਕਿਆ ਰਹਿਣਾ ਜਾਂ ਛੁਪਿਆ ਰਹਿਣਾ ਜੀ। ਹਾਂਜੀ, ਤੇ ਉਹ ਮਤਲਬ ਛੁਪ ਨਹੀਂ ਸਕਦਾ, ਨਾ ਛੁਪਾਇਆ ਛੁਪ ਸਕਦਾ। ਜਿੰਨੇ ਮਰਜ਼ੀ ਉਪਰਾਲੇ ਕਰ ਲਵੋ, ਜਿੰਨੇ ਮਰਜ਼ੀ ਉਹਦੇ ਅੱਗੇ ਲੱਤਾਂ ਢਾ ਲਵੋ, ਉਹ ਜੋ ਵਾਪਰਾ ਦੁਨੀਆ 'ਚ ਹੋਣੀ ਹੈ। ਹਾਂਜੀ, ਤੇ ਜੋ ਕਿਸੇ ਨੇ ਕੋ ਮੰਦ ਜਾਂ ਪਾਪ ਜੀ ਕੀਤਾ ਜਾਂ ਕਿਸੇ ਚੰਗਾ ਕੰਮ ਕੀਤਾ ਤੇ ਉਹਨੂੰ ਮਤਲਬ ਉਹਦੀ ਤੁਸੀਂ ਬੁਰਾਈ ਕਰਦੇ ਰਹੋ। ਇੱਕ ਬੰਦਾ ਬੜਾ ਅੱਛਾ ਕੰਮ ਕਰਦਾ, ਉਹਦੀ ਬੁਰਾਈਆਂ ਕਰਦੇ ਫਿਰੋ, ਲੇਕਿਨ ਲੋਕ ਜਿਹੜੇ ਨੇ ਅਖੀਰ ਉਹਦੇ ਚੰਗੇ ਕੰਮ ਨੂੰ ਮੰਨਣਗੇ ਜੀ। ਹਾਂਜੀ, ਕਿਉਂਕਿ ਉਹ ਲੁਕਾਇਆ ਨਹੀਂ ਜਾ ਸਕਦਾ। ਹਾਂਜੀ, ਇਸ ਅਖਾਣ ਵਿੱਚ ਦੱਸਿਆ। ਹਾਂਜੀ, ਲੋ ਜੀ ਪਿਆਰਿਓ, ਬਾਜਵਾ ਸਾਹਿਬ ਦੱਸਿਆ ਵੀ ਚੰਨ ਚੜੇ ਤੇ ਗੁੱਜਾ ਨਹੀਂ ਰਹਿ ਸਕਦਾ। ਵੇਖੋ ਨਾ, ਅੱਲਾਹ ਪਾਕ ਸੱਚੇ ਸਾਹਿਬ ਦਾ ਇੱਕ ਕਾਨੂੰਨ ਹੈ। ਅੱਲਾਹ ਪਾਕ ਹੀ ਸਤਾਰੁਲ ਅਯੂਬ ਹੈ, ਸਾਡਿਆਂ ਗੁਨਾਹਾਂ ਤੇ ਸਾਡਿਆਂ ਐਬਾਂ ਤੇ ਪਰਦਾ ਪਾ ਛੱਡਦੇ ਨੇ ਸਾਡੇ ਅੱਲਾਹ ਪਾਕ। ਅਸੀਂ ਗੁਨਾਹ ਕਰਨੇ ਆ, ਸਾਨੂੰ ਅੱਲਾਹ ਪਾਕ ਸੱਚਾ ਰਹੀਮ ਕਰੀਮ ਰੱਬ ਨਹੀਂ ਭੰਡਦਾ, ਬੇਇੱਜ਼ਤ ਨਹੀਂ ਕਰਦੇ, ਸਾਨੂੰ ਜ਼ਲੀਲ ਖੁਆਰ ਹੋਣ ਤੋਂ ਬਚਾ ਲੈਂਦੇ ਨੇ ਆਪਣੀ ਸਤਾਰੀ ਵਾਲੀ ਸਿਫਤ ਨਾਲ। ਲੇਕਿਨ ਬਾਜਵਾ ਸਾਹਿਬ ਦੱਸਿਆ ਕਿ ਚੰਨ ਚੜੇ ਸਾਡੇ ਪੰਜਾਬੀ 'ਚ ਇਹ ਵੀ ਆਖਦੇ ਨੇ ਵੀ ਇਹ ਕੀ ਚੰਨ ਚਾੜਿਆ ਜੀ, ਯਾਨੀ ਕੋਈ ਭੈੜਾ ਵਾਕਿਆ, ਕੋਈ ਬੁਰਾਈ, ਕੋਈ ਗੁਨਾਹ ਜਦੋਂ ਕੋਈ ਕਿਸੇ ਦੇ ਹੱਥੋਂ ਹੋ ਜਾਂਦਾ ਹੈ ਤੇ ਉੱਥੇ ਵੀ ਇਹ ਵਰਤਿਆ ਜਾਂਦਾ ਹੈ। ਵੇਖਿਆ ਹੀ ਬਈ ਫਲਾਣੇ ਨੇ ਕੀ ਚੰਨ ਚਾੜਿਆ, ਯਾਨੀ ਕੋਈ ਭੈੜੀ ਕਰਤੂਤ ਕੀਤੀ ਸੂ। ਤੇ ਉਸ ਤਰ੍ਹਾਂ ਚੰਨ ਚੜਨ ਦਾ ਇਹ ਵੀ ਮਤਲਬ ਹੁੰਦਾ ਹੈ ਕਿ ਕੋਈ ਬਹੁਤ ਅੱਛਾ, ਕੋਈ ਪੋਜ਼ਿਟਿਵ, ਕੋਈ ਮੁਸਬਤ ਕੰਮ ਵੀ ਕਰਨਾ। ਤੇ ਉਹ ਵੀ ਜਿਵੇਂ ਚੰਨ ਤੁਹਾਨੂੰ ਪਤਾ ਹੁਣ ਕਿੱਡਾ ਉੱਚਾ ਅਸਮਾਨਾਂ ਤੇ ਚੜ੍ਹ ਕੇ ਤੇ ਨੂਰ ਆਪਣਾ ਖਿਲਾਰਦਾ ਤੇ ਦੁਨੀਆ ਨੂੰ ਰਾਤ ਦੇ ਵੇਲੇ 'ਚ ਨਾ ਸਿਰਫ ਰੋਸ਼ਨੀ ਬਲਕਿ ਠੰਡਿਆਈ, ਠੰਡੀ ਰੋਸ਼ਨੀ, ਸੂਰਜ ਦੀ ਤੇ ਤਪਸ਼ ਵਾਲੀ ਰੋਸ਼ਨੀ ਹੁੰਦੀ ਹੈ ਨਾ ਜੀ। ਤੇ ਚੰਨ ਦਾ ਤੇ ਐਡਾ ਪਿਆਰਾ ਨੂਰ ਹੁੰਦਾ ਕਿ ਉਹਦੇ ਤੇ ਨਾ ਸਿਰਫ ਚਕੋਰੀ ਆਸ਼ਿਕ ਹੁੰਦੀ ਹੈ ਬਲਕਿ ਸ਼ਾਇਰਾਂ ਉਹਨੂੰ ਜ਼ੇਰੇ ਕਲਮ ਲਿਆਂਦਾ ਪਿਆਰਿਓ। ਸੋ ਗੁਜ਼ਾਰਿਸ਼ ਇਹ ਹੋਵੇ ਕਿ ਬਾਜਵਾ ਸਾਹਿਬ ਦੱਸਿਆ ਵੀ ਜਦੋਂ ਵੀ ਕੋਈ ਗੁਨਾਹ ਕਰਦਾ, ਸਤਾਰੁਲ ਅਯੂਬ ਚਾਹੇ, ਪਰਦਾ ਪੋਸ਼ੀਆਂ ਕਰਨ ਵਾਲਾ ਰੱਬ ਚਾਹੇ ਤੇ ਛੁਪਿਆ ਰਹੇ, ਅਦਰਵਾਈਜ਼ ਉਹ ਗੁੱਝਾ ਨਹੀਂ ਰਹਿ ਸਕਦਾ, ਉਹ ਜ਼ਰੂਰ ਕਦੀ ਨਾ ਕਦੀ ਬਾਹਰ ਆਉਂਦਾ। ਸਿਆਣੇ ਆਖਦੇ ਨੇ ਜਿਸ ਧਰਤੀ ਦੇ ਉੱਤੇ ਐਬ ਕੀਤਾ ਜਾਏ ਉਹ ਧਰਤੀ ਬੋਲ ਪੈਂਦੀ ਹੈ, ਜੇ ਬੰਦਾ ਕੋਈ ਨਾ ਬੋਲੇ ਤੇ ਆਲਾ ਦੁਆਲਾ ਬੋਲ ਪੈਂਦਾ, ਗਵਾਹੀਆਂ ਦਿੰਦਾ। ਵਾਕਿਆਤੀ ਸ਼ਹਾਦਤਾਂ ਪੁਲਿਸ ਦੀ ਇੱਕ ਟਰਮ ਹੈ। ਜਦੋਂ ਕਿਧਰੇ ਕੋਈ ਕਤਲ ਹੁੰਦਾ ਤੇ ਪੁਲਿਸ ਜਾ ਕੇ ਉੱਥੇ ਆਲਾ ਦੁਆਲਾ ਵੇਖਦੀ ਹੈ, ਮੌਕੇ ਤੇ ਮੌਜੂਦ ਕੁਝ ਗਵਾਹੀਆਂ ਜਿਹੜੀਆਂ ਨੇ ਨਾ
ਉਹ ਦੱਸ ਦਿੰਦੀਆਂ ਨੇ ਕਿ ਇਸ ਜਗ੍ਹਾ ਦੇ ਉੱਤੇ ਕਤਲ ਹੋਇਆ। ਪਿਆਰਿਓ, ਸੋ ਅਰਜ਼ ਕਰਨ ਵਾਲੀ ਗੱਲ ਹੈ ਵੇ ਕਿ ਚੰਨ ਚੜ੍ਹੇ ਤੇ ਗੁੱਜਾ ਨਹੀਂ ਰਹਿੰਦਾ। ਯਾਨੀ ਸਾਨੂੰ ਜ਼ਿੰਦਗੀ ਜਿਹੜੀ ਹੈ ਨਾ ਜੀ, ਉਹ ਆਪਣੇ ਕਾਨੂੰਨ ਦੇ, ਆਪਣੇ ਮੁਆਸ਼ਰੇ ਦੇ, ਆਪਣੇ ਮਜ਼ਹਬ ਦੇ ਵਲਗਨ ਵੇੜੇ ਜਿਹੜੇ ਨੇ ਉਹਨਾਂ ਦੇ ਅੰਦਰ ਗੁਜ਼ਾਰਨੀ ਚਾਹੀਦੀ ਹੈ। ਜਦੋਂ ਅਸੀਂ ਹੱਦਾਂ ਨੂੰ ਕ੍ਰਾਸ ਕਰਾਂਗੇ ਤੇ ਇਹ ਫਿਰ ਅਸੀਂ ਮਤ ਸਮਝੀਏ, ਇਹ ਸਾਡੀ ਖਾਮ ਖਿਆਲੀ ਹੈ ਵੀ ਸਾਡਾ ਕਿਸੇ ਨੂੰ ਪਤਾ ਨਹੀਂ ਲੱਗਣਾ। ਜੇ ਸਾਨੂੰ ਕਿਸੇ ਵੀ ਨਹੀਂ ਪਿਆਰਿਓ ਵੇਖਿਆ ਤੇ ਅੱਲਾ ਤੇ ਵੇਂਦਾ ਨਾ ਪਿਆ, ਭਾਵੇਂ 7ਵੇਂ ਅੰਦਰ ਜਾ ਕੇ ਬੰਦਾ ਗੁਨਾਹ ਕਰ ਲੈ। ਸੋ ਇਸ ਵਾਸਤੇ ਉਹਦੇ ਕਰਮ ਨਾਲ ਬੰਦੇ ਦਾ ਗੁਨਾਹ ਲੁਕਿਆ ਰਵੇ ਤੇ ਰਵੇ, ਅਦਰਵਾਈਜ਼ ਚੰਨ ਚੜੇ ਤੇ ਗੁੱਜਾ ਨਹੀਂ ਰਹਿੰਦਾ। ਬਾਈਵਾ ਸਾਹਿਬ ਚੀਚਾ ਵਤਨੀ ਤੋਂ ਇਰਫਾਨ ਅੰਸਾਰੀ ਸਾਹਿਬ, ਉਹ ਵੀ ਸਾਡੇ ਬੜੇ ਪਿਆਰੇ ਦਰਸ਼ਕ ਨੇ ਜੀ। ਵਾਹ ਜੀ ਵਾਹ। ਉਹਨਾਂ ਜਨਾਬ ਅਖਾਨ ਭਿਜਵਾਇਆ ਭਈ ਵੇਲਾ ਵਕਤ ਪੁਛਾਣੀਏ, ਜੇ ਕੋਈ ਕੱਢੇ ਗਾਲ ਤੇ ਹਾਸਾ ਕਰਕੇ ਜਾਣੀਏ। ਹਾਂਜੀ, ਇਹਦੇ ਚ ਮਤ ਦਿੱਤੀ ਗਈ ਹੈ ਕਿ ਦੁਨੀਆ ਜਿਹੜੀ ਹੈ ਨਾ, ਉਹਦੇ ਚ ਤੁਸੀਂ ਆਪਣਾ ਵਕਤ ਪਛਾਣਨਾ ਹੈ ਕਿ ਮੈਂ ਇਕੱਲਾ ਤੇ ਨਹੀਂ। ਹਾਂਜੀ, ਕੋਈ ਅੱਗੋਂ ਗਾਲ ਕੱਢ ਦਿੰਦਾ ਹੈ ਤੇ ਮੈਂ ਇਕੱਲ ਬਾਇਆ ਤੇ ਨਹੀਂ ਕਿਤੇ। ਵਾਹ 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 ਵਾਹ। ਤੇ ਉਹ ਨਾ ਹੋਏ ਕਿ ਮੈਂ ਇਹਨੂੰ ਅੱਗੋਂ ਗਾਲ ਕੱਢਾਂ ਤੇ ਮੇਰੀਆਂ ਮਤਲਬ ਇਹ ਬਾਹਾਂ ਹੀ ਭੰਨ ਛੜੇ, ਜਾਂ ਮੇਰਾ ਮਤਲਬ ਮੈਨੂੰ ਲੰਮਿਆਂ ਪਾ ਲਵੇ। ਜੀ ਜੀ। ਤੇ ਉਹ ਵੇਲਾ ਵਕਤ ਪਛਾਣਨਾ ਚਾਹੀਦਾ। ਤੇ ਇਹੋ ਜਿਹਾ ਵੇਲਾ ਜਦੋਂ ਉਂਝ ਵੀ ਵੇਖੋ ਨਾ, ਕਿਸੇ ਨੂੰ ਗੁੱਸਾ ਆ ਜਾਂਦਾ ਕਿਸੇ ਗੱਲ ਤੋਂ, ਸਾਡੇ ਅਮਰ ਤੋਂ, ਤੇ ਜੇ ਅਸੀਂ ਸਿਆਣੇ ਆ ਤੇ ਸਾਨੂੰ ਉਹਦਾ ਗੁੱਸਾ ਟਾਲਣ ਵਾਸਤੇ ਜ਼ਰੂਰੀ ਹੈ ਕਿ ਉਹਨੂੰ ਉਸ ਗੱਲ ਨੂੰ ਹਾਸੇ 'ਚ ਟਾਲ ਛੜੋ ਵੀ ਯਾਰ ਗਾਲਾਂ ਕਿਹੜੀ ਗੱਲੋਂ ਕੱਢਣਾ ਪਿਆ ਯਾਰ, ਉਹ ਯਾਰ ਮੈਂ ਤੇ ਤੈਨੂੰ ਬੜਾ ਚੰਗਾ ਸਮਝਦਾ ਸਾਂ। ਇੰਝ ਦੀਆਂ ਗੱਲਾਂ ਕਰ ਕੁਰ ਕੇ ਤੇ ਆਪਣੀ ਇੱਜ਼ਤ ਬਚਾ ਲਓ। ਇਸ ਵਾਸਤੇ ਵੀ ਕਈ ਵਾਰੀ ਜਿਹੜਾ ਆਇਆ ਗੁੱਸਾ ਹੈ ਨਾ ਜੀ, ਹਾਂਜੀ, ਜਿਸ ਤਰ੍ਹਾਂ ਆਂਦੇ ਨੇ ਮਤਲਬ ਘੜੀ ਦਾ ਘੁੱਸਿਆ 100 ਕੋਹ ਤੇ ਜਾਂਦਾ ਹੈ। ਹਾਂਜੀ, ਤੇ ਤੁਸੀਂ ਉਹਦੇ ਨਾਲ ਗੁੱਸੇ 'ਚ ਆ ਜਾਓ, ਉਹਦੇ ਕੋਲ ਕੋਈ ਐਸਾ ਹਥਿਆਰ ਹੋਵੇ ਉਹ ਤੁਹਾਨੂੰ ਕੱਢ ਮਾਰੇ, ਕੋਈ ਗੋਲੀ ਕੱਢ ਮਾਰੇ, ਬੰਦਾ ਜ਼ਿੰਦਗੀ ਤੋਂ ਜਾਏ, ਤਾਂ ਉਹਦੇ ਨਾਲੋਂ ਬਿਹਤਰ ਇਹ ਵੇ ਕਿ ਸਿਆਣੇ ਆਂਦੇ ਨੇ ਭਈ ਵੱਤਰ ਆਈ ਵਾਣੀ ਚਾਹੀਦੀ ਹੈ। ਹਾਂਜੀ, ਵੱਤਰ ਆਈ ਵਾਣੀ ਚਾਹੀਦੀ ਹੈ। ਮਤਲਬ ਇਹ ਵੇ ਕਿ ਜਦੋਂ ਤੁਸੀਂ ਨਤਾਣੇ ਵੀ ਹੋ, ਨਮਾਣੇ ਵੀ ਹੋ, ਤੁਸੀਂ ਹਾਲੀ ਉਹਦਾ ਮੁਕਾਬਲਾ ਨਹੀਂ ਕਰ ਸਕਦੇ, ਤੁਹਾਡੇ ਬੱਚੇ ਛੋਟੇ ਨੇ, ਤੇ ਤੁਸੀਂ ਉਹਦੀ ਗੱਲ ਨੂੰ ਹਾਸੇ 'ਚ ਟਾਲ ਕੇ ਤੇ ਉਹ ਦਿਲ 'ਚ ਗੰਢ ਦੇ ਕੇ ਰੱਖੋ। ਫਿਰ ਬਾਅਦ 'ਚ ਜਦੋਂ ਵੇਖੋ ਨਾ ਜੀ, ਇਹ ਆਂਦੇ ਨੇ ਇਸੇ ਪਿੰਡ ਹੀ ਛਿੰਝ ਹੈ, ਹਾਂਜੀ, ਕਿਤੇ ਨਾ ਕਿਤੇ ਤੇ ਟਾਕਰੇ ਹੁੰਦੇ ਹੀ ਰਹਿੰਦੇ ਨੇ। ਜਦੋਂ ਤੁਸੀਂ ਉਹਦੇ ਕੋਲੋਂ ਬਦਲਾ ਲੈਣ ਦੇ ਯੋਗ ਹੋਵੋ ਤੇ ਫਿਰ ਤੁਸੀਂ ਉਹਦੇ ਕੋਲੋਂ ਬਦਲਾ ਵੀ ਲੈ ਸਕਦੇ। ਹਾਂਜੀ ਹਾਂਜੀ, ਵਾਹ ਵਾਹ। ਲੋ ਜੀ ਪਿਆਰਿਓ, ਬੜੀ ਪਿਆਰੀ ਗੱਲ, ਬੜੀ ਮੱਤ ਵਾਲੀ ਗੱਲ ਬਾਜਵਾ ਸਾਹਿਬ ਸਾਨੂੰ ਸਮਝਾਈ ਭਈ ਵੇਲਾ ਵਕਤ ਪਛਾਣੀਏ, ਜੇ ਕੋਈ ਕੱਢੇ ਗਾਲ ਤੇ ਹਾਸਾ ਕਰਕੇ ਜਾਣੀਏ। ਵੇਖੋ ਨਾ, ਗੁਜ਼ਾਰਿਸ਼ ਇਹ ਵੇ ਕਿ ਜਦੋਂ ਕੋਈ ਬੰਦਾ ਕਿਸੇ ਨੂੰ ਗਾਲ ਕੱਢਦਾ, ਜਾਂ ਤੇ ਪਿਆਰਿਓ ਕੋ ਪਾਗਲ ਹੁੰਦਾ, ਜਾਂ ਤੇ ਫਾਤਰੁਲ ਅਕਲ ਹੈ, ਉਹਦਾ ਦਿਮਾਗ ਹੀ ਖਰਾਬ ਹੈ ਤੇ ਉਹ ਕਿਸੇ ਨੂੰ ਗਾਲ ਕੱਢੇਗਾ। ਤੇ ਜਾਂ ਫਿਰ ਇਹ ਵੇ ਕਿ ਕੋਈ ਥੋੜਾ ਬਹੁਤਾ ਛੋਟਾ ਮੋਟਾ ਸਾਡਾ ਵੀ ਵਿੱਚ ਕੋਈ ਕਸੂਰ ਤੇ ਹੋਵੇਗਾ ਤੇ ਫਿਰ ਉਹ ਸਾਨੂੰ ਗਾਲ ਕੱਢੇਗਾ ਨਾ। ਤੇ ਬਾਜਵਾ ਸਾਹਿਬ ਕਿੰਨੀ ਪਿਆਰੀ ਗੱਲ ਕੀਤੀ ਕਿ ਜੇ ਵੀ ਤੇਰਾ ਕਸੂਰ ਜੋ ਹੈ, ਤੂੰ ਉਹਨੂੰ ਮਜਬੂਰ ਕੀਤਾ ਗਾਲ ਕੱਢਣ ਤੇ, ਤੂੰ ਕੋਈ ਕੰਮ ਹੀ ਅਜਿਹਾ ਕੀਤਾ ਕਿ ਉਹਨੇ ਹੁਣ ਪਰਤਾਵੇ 'ਚ ਤੈਨੂੰ ਗਾਲ ਕੱਢ ਦਿੱਤੀ ਹੈ, ਤੇ ਤੇਰੀ ਫਿਰ ਸਿਆਣਪ ਹੈ ਹੀ ਹੈ ਕਿ ਹਾਸੇ 'ਚ ਗੱਲ ਪਾ ਛੱਡ, ਹੱਸ ਹੁੱਸ ਕੇ ਗੱਲ ਨੂੰ ਟਾਲ ਛੱਡ। ਇਹ ਸਿਰਫ ਗੱਲ ਨੂੰ ਤੇ ਵੇਲੇ ਨੂੰ ਨਹੀਂ ਤੂੰ ਟਾਲੇਗਾ, ਤੂੰ ਆਉਣ ਵਾਲੀਆਂ ਹਜ਼ਾਰਾਂ ਮੁਸੀਬਤਾਂ ਨੂੰ ਵੀ ਟਾਲ ਛੱਡੇਗਾ, ਔਰ ਬਹੁਤ ਸਾਰੀਆਂ ਖਰਾਬੀਆਂ ਤੇ ਕਬਾਹਤਾਂ ਤੋਂ ਤੇਰਾ ਇਹ ਕੰਮ ਤੈਨੂੰ ਬਚਾ ਲਏਗਾ। ਤੂੰ ਹਾਸੇ 'ਚ ਗੱਲ ਪਾ ਲੈ। ਵੇਖੋ ਨਾ, ਸਾਡੇ ਬਜ਼ੁਰਗਾਂ ਕੈਸੀਆਂ ਅਕਲ ਵਾਲੀਆਂ ਗੱਲਾਂ ਕੀਤੀਆਂ। ਤੇ ਫਿਰ ਬਾਜਵਾ ਸਾਹਿਬ ਦੱਸਿਆ ਵੀ ਕਿਸੇ ਥਾਂ ਤੇ ਬੰਦਾ ਹੁੰਦਾ ਹੀ ਇਕੱਲਾ, ਉਹ 2-4 ਨੇ, ਜਾਂ ਜਿਹਨੇ ਤੈਨੂੰ ਗਾਲ ਕੱਢੀਏ ਉੱਥੇ ਤੂੰ ਇਕੱਲਾ ਹੈ, ਉਹ ਵੀ ਇਕੱਲਾ ਲੇਕਿਨ ਉਹ ਮੁਸੱਲਾ ਹੈ, ਤੇਰੇ ਕੋਲ ਅਸਲਾ ਵੀ ਕੋਈ ਨਹੀਂ। ਤੇ ਫਿਰ ਅਜਿਹਾ ਕੰਮ ਜਿਹੜਾ ਨਾ, ਉਹ ਤੈਨੂੰ ਕਿਸੇ ਬੜੀ ਵੱਡੀ ਮੁਸੀਬਤ 'ਚ ਪਾ ਦੇਗਾ, ਤੂੰ ਜਾਨ ਤੋਂ ਵੀ ਜਾ ਸਕਣਾ। ਤੇ ਕਿੰਨੀਆਂ ਵੱਡੀਆਂ ਮੁਸੀਬਤਾਂ ਤੋਂ ਬੰਦਾ ਬਚ ਜਾਂਦਾ ਪਿਆਰਿਓ, ਥੋੜਾ ਜਿਹਾ ਸਬਰ ਕਰਕੇ। ਤੇ ਦੇਖੋ ਨਾ, ਮੈਂ ਹੀ ਜਿਹਨੇ ਮੈਨੂੰ ਗਾਲ ਕੱਢੀ ਹੈ, ਮੈਂ ਹੀ ਉਹਨੂੰ ਕਤਲ ਕਰ ਦੇਣਾ ਤੇ ਜ਼ਿੰਦਾ ਤੇ ਫਿਰ ਮੈਂ ਵੀ ਨਾ ਰਿਹਾ, ਟੁਰਨਾ ਫਿਰਨਾ ਮੈਂ ਵੀ ਕੋਈ ਨਹੀਂ, ਆਖਰ ਕਾਨੂੰਨ ਨੇ ਫੜ ਕੇ ਮੈਨੂੰ ਜੇਲ੍ਹ 'ਚ ਸੁੱਟ ਛੱਡਣਾ, ਤੇ ਬਾਕੀ ਹਯਾਤੀ ਤੇ ਫਿਰ ਜੇਲ੍ਹ ਹੀ ਗੁਜ਼ਰੀ ਨਾ।
ਨਾ ਕੋਈ ਬਾਲ ਬੱਚੇ ਦਾ ਵਾਰਸ ਰਿਹਾ, ਨਾ ਕੰਮ ਕਾਰੋਬਾਰ ਰਿਹਾ। ਅਸਾਂ ਅਜਿਹੇ ਹਜ਼ਾਰਾਂ ਦੋਸਤ ਵੇਖੇ ਨੇ ਜਿਨ੍ਹਾਂ 1 ਮਿੰਟ ਸਬਰ ਨਹੀਂ ਕੀਤਾ, ਔਰ ਉਸ ਤੋਂ ਬਾਅਦ ਖੁਦਾ ਜਾਣਦਾ ਜੇ ਨਾ ਉਹਨਾਂ ਦੇ ਕੰਮ ਕਾਰੋਬਾਰ ਰਹੇ ਨੇ, ਨਾ ਜ਼ਮੀਨਾਂ ਰਹੀਆਂ ਨੇ, ਵਕੀਲ ਖਾ ਗਏ ਨੇ, ਪੁਲਿਸਾਂ ਖਾ ਗਈਆਂ ਨੇ, ਔਰ ਉਹ ਧੱਕੇ ਹੀ ਖਾਂਦੇ ਰਹੇ ਨੇ। ਬੱਚੇ ਪੜ੍ਹ ਨਹੀਂ ਸਕੇ, ਧੀਆਂ ਵਿਗੜ ਗਈਆਂ, ਨਸੀਬ ਖਰਾਬ ਹੋ ਗਏ। ਸੋ ਪਿਆਰਿਓ, ਇਸ ਅਖਾਨ ਦੇ ਵਿੱਚ ਸਾਡੇ ਬਾਕੀਆਂ ਅਖਾਨਾਂ ਵਾਂਗੂ ਸਾਡੇ ਪਿਆਰੇ ਦੇਸ਼ ਪੰਜਾਬ ਦੇ ਸਾਡੇ ਵਡਕਿਆਂ, ਸਾਡੇ ਸੂਝਵਾਨਾਂ, ਵੇਖੋ ਕੈਸੀ ਦਨਾਈ ਇਹਦੇ ਵਿੱਚ ਭਰੀ ਹੋਈ ਏ। ਭਈ ਵੇਲਾ ਹੱਸ ਕੇ ਗੁਜ਼ਾਰ ਛੱਡੀਦਾ। ਜ਼ਰੂਰੀ ਨਹੀਂ ਹੁੰਦਾ ਵੀ ਹਰ ਮੈਦਾਨ 'ਚ ਤੂੰ ਹੀ ਢਾਏ ਤੇ ਤੂੰ ਹੀ ਭਲਵਾਨ ਬਣੇ। ਯਾਰ ਕਿਸੇ ਨਾ ਕਿਸੇ ਹੋਰ ਦਾ ਵੀ ਵਾਧਾ ਹੋ ਜਾਂਦੇ। ਅੱਲਾਹ ਪਾਕ ਸੱਚੇ ਸਾਹਿਬ ਨੂੰ ਰਾਜ਼ੀ ਕਰਨ ਵਾਸਤੇ ਵੀ ਸਾਨੂੰ ਜਰ ਜਾਣੀਆਂ ਚਾਹੀਦੀਆਂ ਨੇ। ਕਿਸੇ ਦੋਸਤ ਭੈਣ ਭਰਾ ਮੁਸਲਮਾਨ ਆਪਣੇ ਦੀਆਂ ਗੱਲਾਂ ਕੁਛ ਨਹੀਂ ਵਿਗੜਦਾ। ਲਓ ਜੀ, ਬਾਜਵਾ ਸਾਹਿਬ ਜਹਾਨੀਆਂ ਤੋਂ ਸਾਡੇ ਬੜੇ ਹੀ ਪਿਆਰੇ ਦੋਸਤ ਨੇ ਚੌਧਰੀ ਮਕਸੂਦ ਰੰਧਾਵਾ ਸਾਹਿਬ। ਹਾਂਜੀ ਹਾਂਜੀ, ਪੂਰੇ ਜਨਾਬ ਚੌਧਰੀ ਵੀ ਨੇ, ਹਾਂਜੀ ਮਾਸ਼ਾਅੱਲਾ ਵਾਹੀਵਾਨ ਵੀ ਨੇ। ਜਾਂ ਤੁਹਾਡੇ ਵਰਗੀਆਂ ਮੁੱਛਾਂ ਵੀ ਰੱਖੀਆਂ। ਆ ਜੀ, ਮੁੱਛਾਂ ਛੁੱਛਾਂ ਤੇ ਜਨਾਬ ਪੂਰੀਆਂ, ਫਿਰ ਜੱਟਾਂ ਦਾ ਫਿਰ ਤੁਹਾਨੂੰ ਪਤਾ। ਔਰ ਲੇਕਿਨ ਸਭ ਤੋਂ ਵੱਡੀ ਗੱਲ ਹੈ ਵੇ ਕਿ ਪੰਜਾਬੀ ਦੇ ਬਹੁਤ ਵੱਡੇ ਹਾਂਜੀ ਹਾਂਜੀ ਸਰਪ੍ਰਸਤ ਵੀ ਨੇ ਔਰ ਪ੍ਰਚਾਰਕ ਵੀ ਨੇ ਔਰ ਪਿਆਰ ਕਰਨ ਵਾਲੇ ਨੇ ਪੰਜਾਬੀਆਂ। ਤੁਹਾਡੇ ਬੜੇ ਵੱਡੇ ਆਸ਼ਕ ਨੇ। ਹਾਂਜੀ ਹਾਂਜੀ, ਉਹਨਾਂ ਜਨਾਬ ਅਖਾਨ ਭੇਜਿਆ ਜੀ ਜੀ, ਭਈ ਅੰਨੀ ਪੀਏ ਹਾਂਜੀ ਤੇ ਕੁੱਤੀ ਚਟੇ। ਹਾਂਜੀ, ਇਹਦੇ ਚ ਇਸ ਅਖਾਨ ਚ ਬਹੁਤ ਵੱਡੀ ਮੱਤ ਦਿੱਤੀ ਗਈ ਹੈ ਕਿ ਪੁਰਾਣੇ ਜ਼ਮਾਨੇ ਚ ਜਦੋਂ ਅਸੀਂ ਚੱਕੀਆਂ ਦੇ ਉੱਤੇ ਆਟਾ ਬੀਬੀਆਂ ਪੀਂਦੀਆਂ ਹੁੰਦੀਆਂ ਸਨ, ਜੀ ਜੀ, ਹੱਥ ਚੱਕੀ ਜਿਹੜੀ ਹੱਥ ਨਾਲ ਘੇੜਨ ਵਾਲੀ ਹੁੰਦੀ ਸੀ, ਤੇ ਸਰਗੀ ਤਾਜ਼ਾ ਆਟਾ ਪੀ ਕੇ ਤੇ ਫਿਰ ਉਹਨਾਂ ਨੇ ਮਤਲਬ ਇਹ ਕਿ ਉਹਨੂੰ ਤਾਜ਼ਾ ਆਟੇ ਨੂੰ ਮਤਲਬ ਇਹ ਕੋਸਾ ਆਟਾ ਹੁੰਦਾ ਸੀ ਜਿਹੜਾ ਚੱਕੀ ਚੋਂ ਨਿਕਲਿਆ, ਜੀ, ਉਹਨੂੰ ਫਿਰ ਮਤਲਬ ਇਹ ਕਿ ਗੁੰਨਣਾ ਤੇ ਗੁੰਨ ਕੇ ਤੇ ਫਿਰ ਪਕਾਣਾ। ਤੇ ਉਹਦੇ 'ਚ ਦੱਸਿਆ ਗਿਆ ਹੈ ਕਿ ਜਿਹੜਾ ਮਤਲਬ ਇਹ ਕਿ ਕੰਮ ਕਰਨ ਵਾਲਾ ਬੰਦਾ ਹੈ ਨਾ ਜੀ, ਉਹਨੂੰ ਪੂਰਾ ਮਤਲਬ ਇਹ ਕਿ 70 ਪੁੰਨ ਹੋਣਾ ਚਾਹੀਦਾ ਹੈ, ਸਾਰੀਆਂ ਖੂਬੀਆਂ ਦਾ ਮਾਲਕ ਹੋਣਾ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਨਾ ਹੋਏ ਕਿ ਉਹਦਾ ਜਿਹੜਾ ਕੰਮ ਹੈ ਉਹ ਕੀਤਾ ਹੋਇਆ ਕੰਮ ਵੰਜਾਪਦਾ ਲਗਾ ਜਾਏ। ਵਾਹ ਵਾਹ। ਉਹਦੀ ਮਿਸਾਲ ਇਸ ਤਰ੍ਹਾਂ ਹੀ ਹੈ ਵੀ ਜਿਸ ਤਰ੍ਹਾਂ ਮਤਲਬ ਇੱਕ ਅੰਨੀ ਹੈ ਬੀਬੀ, ਉਹਨੂੰ ਕਿਸੇ ਨੇ ਦੱਥਾ ਹੱਥਾਂ ਤੇ ਫੜਾ ਛੜਿਆ ਚੱਕੀ ਦਾ, ਉਹਨੂੰ ਥੋੜਾ ਜਿਹਾ ਦਾਣਿਆਂ ਵਾਲਾ ਤਸਲਾ ਵੀ ਦੱਸ ਛੜਿਆ ਕਿੱਥੇ ਹੈ, ਉਹਨੇ ਥੋੜੇ ਫੜ ਕੇ ਤੇ ਅੰਦਾਜ਼ੇ ਨਾਲ ਉਹਦੇ 'ਚ ਉਹ ਗੰਢ ਦੇ ਵਿੱਚ ਪਾਈ ਆਪਣਾ ਉਹਦੇ 'ਚ ਚੱਕੀ ਦੀ ਉਹ ਮਾਨੀ ਦੇ ਕੋਲ ਦਾਣੇ ਪਾਈ ਜਾਣੇ ਨੇ। ਲੇਕਿਨ ਜਿਹੜਾ ਗੰਢ ਦੇ ਵਿੱਚ ਆਟਾ ਉਹਦੇ 'ਚੋਂ ਨਿਕਲਣਾ ਉਹ ਦੂਜੇ ਪਾਸੇ ਕੁੱਤੀ ਅਗਰ ਚੱਟੀ ਜਾਏਗੀ ਤਾਂ ਉਹ ਵਿਚਾਰੀ ਨੂੰ ਪਤਾ ਨਹੀਂ ਲੱਗਣਾ। ਤਾਂ ਇਹਦੇ 'ਚ ਦੱਸਿਆ ਗਿਆ ਕਿ ਜਿਹੜੀ ਜਗ੍ਹਾ ਦੇ ਉੱਤੇ ਨਾਇਨਸਾਫੀ ਹੋਏ, ਹਾਂਜੀ, ਜ਼ੁਲਮ ਹੋਵੇ, ਧਰੋਹ ਹੋਵੇ, ਉੱਥੇ ਮਿਸਾਲ ਇੰਜ ਹੀ ਹੁੰਦੀ ਹੈ ਕਿ ਜਿਵੇਂ ਅੰਨੀ ਪੀਂਦੀ ਹੈ ਪਈ ਤੇ ਕੁੱਤੀ ਚੱਟਦੀ ਹੈ ਪਈ। ਵਾਹ ਇੰਜੀ, ਕਿਉਂਕਿ ਮਤਲਬ ਹੈ ਕਿ ਜਿਹੜਾ ਬੰਦਾ ਆਪਣੀ ਸ਼ੈ ਦੀ ਰਖਵਾਲੀ ਆਪ ਨਹੀਂ ਕਰ ਸਕਦਾ, ਹਾਂਜੀ, ਜਿਹੜੀ ਜਗ੍ਹਾ ਦੇ ਮਾਲਕ ਇੰਨੇ ਕਮਜ਼ੋਰ ਹੋ ਜਾਣ ਕਿ ਉੱਥੇ ਜ਼ਾਲਮ ਲੋਕ ਪਲਾਣਾ ਪਾ ਕੇ ਬਹਿ ਜਾਣ, ਹਾਂਜੀ, ਉੱਥੇ ਫਿਰ ਇਹ ਹਾਲ ਕਿ ਕੁੱਤੇ ਬਿੱਲੇ ਤੁਹਾਡੇ ਘਰ ਦੇ ਵਿੱਚ ਮਤਲਬ ਇਹ ਆ ਕੇ ਤੇ ਵੇਲੇ ਚੀਜ਼ਾਂ ਲੈ ਜਾਣਗੇ ਤੇ ਤੁਹਾਡਾ ਸਤਰ ਜਿਹੜਾ ਨਾ ਉਹਨੂੰ ਵੀ ਉਲਾਂਘਦੇ ਰਹਿਣਗੇ, ਹਾਂਜੀ, ਔਰ ਵਜਾਂਦੇ ਰਹਿਣਗੇ। ਵਾਹ। ਤੋ ਇੱਥੇ ਇਸ ਅਖਾਨ ਦੇ ਵਿੱਚ ਮਤਲਬ ਇਹ ਹੀ ਦੱਸਿਆ ਕਿ ਪੀਣ ਵਾਲਾ ਵੀ ਜਿਹੜਾ ਬੰਦਾ ਉਹ ਪੂਰੀਆਂ ਅੱਖਾਂ ਵਾਲਾ ਹੋਣਾ ਚਾਹੀਦਾ, ਇਸ ਵਾਸਤੇ ਕਿ ਉਹ ਆਪਣੇ ਕੀਤੀ ਹੋਈ ਕਾਰ ਨੂੰ ਅੰਨੀ ਵੰਜਾਪਣ ਨਾ ਦਵੇ। ਲਓ ਜੀ ਪਿਆਰਿਓ, ਖਾਨ ਸੀ ਅੰਨੀ ਪੀਏ ਤੇ ਕੁੱਤੀ ਚੱਟੇ। ਬਾਜਵਾ ਸਾਹਿਬ ਨੇ ਨਾਲੇ ਤੇ ਬੜੀ ਪਿਆਰੀ ਵੇਖੋ ਨਾ ਹਾਲਾਤੇ ਹਾਜ਼ਰਾ ਦੇ ਮੁਤਾਬਕ ਨਜ਼ਮ ਸੁਣਾ ਕੇ ਵੀ ਇਸੇ ਹੀ ਖਾਨ ਦੀ ਤਸ਼ਰੀਹ ਕੀਤੀ, ਯਾਨੀ ਦੱਸਿਆ ਵੀ ਅੰਨੀ ਪੀਏ ਤੇ ਕੁੱਤੀ ਚੱਟੇ ਦਾ ਮਤਲਬ ਕੀ ਹੁੰਦਾ। ਪਿਆਰਿਓ ਹੁਣ ਵੇਖੋ ਨਾ ਬਾਜਵਾ ਸਾਹਿਬ ਨੇ ਬੜਾ ਹੀ ਸੋਹਣਾ ਲਫ਼ਜ਼ ਵਰਤਿਆ। ਬੜੇ ਲਫ਼ਜ਼ ਤੁਸੀਂ ਵੀ ਤੇ ਅਸੀਂ ਵੀ ਸਿੱਖਨੇ ਆ, ਜਦੋਂ ਬਾਜਵਾ ਸਾਹਿਬ ਨਾਲ ਗੱਲਾਂ ਕਰਨੇ ਆ ਤੇ ਬਾਜਵਾ ਸਾਹਿਬ ਵਿੱਚ ਬੜੇ ਬੜੇ ਨਵੇਂ ਲਫ਼ਜ਼ ਬੋਲਦੇ ਨੇ। ਉਹਨਾਂ ਫਰਮਾਇਆ ਵੀ ਜਿਹੜਾ ਕੋਈ ਕੰਮ ਕਰ ਰਿਹਾ ਨਾ ਬੰਦਾ, ਉਹਨੂੰ ਪੂਰਾ ਹੁਨਰਮੰਦ ਹੋਣਾ ਚਾਹੀਦਾ। ਲਫ਼ਜ਼ ਉਹਨਾਂ ਵਰਤਿਆ 70 ਪੁੰਨ ਹੋਣਾ ਚਾਹੀਦਾ, ਯਾਨੀ ਹਮਾ ਸਿਫਤ ਮੌਸੂਫ, ਜਿਵੇਂ ਉਰਦੂ ਚ ਅਸੀਂ ਆਖਦੇ ਆ ਵੀ ਪੂਰੀਆਂ ਤਮਾਮ ਦਰਕਾਰ ਤੇ ਮਤਲੂਬ ਸਿਫਤਾਂ ਉਹਦੇ ਵਿੱਚ ਮੌਜੂਦ ਹੋਣੀਆਂ ਚਾਹੀਦੀਆਂ ਨੇ। ਫਿਰ ਉਹਨੂੰ ਕਿਸੇ ਕੰਮ ਨੂੰ ਹੱਥ ਪਾਉਣਾ ਚਾਹੀਦਾ ਤੇ ਫਿਰ ਉਹਦਾ ਕੰਮ ਨਤੀਜਾ ਖੇਜ਼ ਵੀ ਸਾਬਤ ਹੁੰਦਾ ਤੇ ਲੁਕਾਈ ਵੀ ਫਿਰ ਉਹਦੇ ਤੋਂ ਫਾਇਦਾ ਉਠਾਉਂਦੀ ਹੈ। ਹੁਣ ਅੰਨੀ ਵਿਚਾਰੀ ਜਿਹੜੀ ਹੈ ਨਾ, ਉਹਦੇ 'ਚ ਇੱਕ ਬਿਨਾਈ ਵਾਲੀ ਸਿਫਤ ਕੋਈ ਨਹੀਂ।
ਮਿਹਨਤ ਉਹ ਪੂਰੀ ਕਰਨ ਡਈ ਹੈ। ਬਾਜਵਾ ਸਾਹਿਬ ਦੱਸਿਆ ਵੀ ਚੱਕੀ ਤੇ ਉਹ ਚਲਾਈ ਜਾ ਰਹੀ ਹੈ, ਉਹਨੂੰ ਇਹ ਵੀ ਪਤਾ ਉਹ ਟੋਹ ਕੇ ਤੇ ਕੋਲੋਂ ਦਾਣੇ ਵੀ ਪਾਈ ਜਾਂਦੀ ਹੈ ਤੇ ਚੱਕੀ ਵੀ ਚਲਾਈ ਜਾਂਦੀ ਹੈ, ਲੇਕਿਨ ਉਹਨੂੰ ਇਹ ਨਹੀਂ, ਗਰੀਬਨੀ ਨੂੰ ਪਤਾ ਪਿਆ ਲੱਗਦਾ ਵੀ ਉਹਦੇ ਸਾਰਾ ਪੀਠਾ ਆਟਾ ਜਿਹੜਾ ਉਹ ਕੋਲੋਂ ਕੁੱਤੀ ਚੱਟੀ ਜਾਂਦੀ ਹੈ, ਯਾਨੀ ਬੇਕਾਰ ਉਹਦੀ ਮਿਹਨਤ ਜਾ ਰਹੀ ਹੈ। ਸੋ ਇਸ ਅਖਾਣ ਵਿੱਚ ਦੱਸਿਆ ਇਹ ਗਿਆ ਹੈ ਕਿ ਅਜਿਹਾ ਹੁਨਰ ਤੇ ਤਰੀਕੇ ਦੇ ਨਾਲ ਗੁਣਵੰਤਿਆਂ ਹੋ ਕੇ ਕੋਈ ਕੰਮ ਕਰਨਾ ਚਾਹੀਦਾ ਹੈ ਕਿ ਉਹਦਾ ਫਾਇਦਾ ਹੋਵੇ ਲੋਕਾਈ ਨੂੰ, ਤੁਹਾਨੂੰ ਆਪਣੇ ਆਪ ਨੂੰ ਵੀ ਤੇ ਦੁਨੀਆ ਨੂੰ ਵੀ ਉਹਦੇ ਤੋਂ ਕੋਈ ਫਾਇਦਾ ਹੋਵੇ। ਅਦਰਵਾਈਜ਼ ਫਿਰ ਇਹ ਹਾਲਾਤ ਬਣ ਜਾਣਗੇ ਵੀ ਅੰਨੀ ਪੀਏ ਤੇ ਕੁੱਤੀ ਚੱਟੇ। ਉਹ ਮਿਹਨਤ ਵੀ ਕਰੀ ਜਾ ਰਹੀ ਹੈ, ਉਧਰੋਂ ਰਾਏ ਗਾਂ ਵੀ ਜਾ ਰਹੀ ਹੈ, ਉਹ ਮਤਲਬ ਫਰੂਟਫੁਲ ਸਾਬਤ ਨਹੀਂ ਹੋ ਰਹੀ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली रौनक हो जाऊं छट में चल मेले नू चलिए ओ रौनक हो जाऊं छट में चल मेले नू चलिए मल्ला कट कुड़ दे वट में चल मेले नू चलिए